ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਖਬਰਾਂ ਤੇ ਘਟਨਾਵਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਰੋਤਿਓ ਜੁਲਾਈ ਦੀ 4 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਸੋ ਸਰੋਤਿਓ, ਅੱਜ ਜਿਵੇਂ ਤੁਹਾਨੂੰ ਪਤਾ ਹੀ ਆ 4th of ਜੁਲਾਈ ਹੈਗੀ ਆ ਤੇ 4th of ਜੁਲਾਈ ਅਮਰੀਕਾ ਦਾ ਇੰਡੀਪੈਂਡੈਂਸ ਡੇ ਆ ਤੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਕੰਟੀਨੈਂਟਲ ਕਾਂਗਰਸ ਦੇ ਰਾਹੀਂ ਉਹ ਜੁਲਾਈ 4 1776 ਨੂੰ ਜਿਹੜਾ ਆ ਕਮੈਮੋਰੇਟ ਕੀਤਾ ਗਿਆ ਸੀ, ਪਾਸ ਕੀਤਾ ਗਿਆ ਸੀ। ਸੋ 4th ਜੁਲਾਈ ਨੂੰ ਮੋਸਟਲੀ ਪਹਿਲਾਂ ਜੋ ਇੰਡੀਪੈਂਡੈਂਸ ਦੀ ਐਕਚੁਅਲ ਉਹਨਾਂ ਨੇ ਹੋਈ ਸੀ ਜੁਲਾਈ 2 ਨੂੰ ਤੇ ਜੁਲਾਈ 4 ਤੋਂ ਜਿਹੜਾ ਆ ਅਮਰੀਕਾ ਦਾ ਜਿਹੜਾ ਬਰਥ ਆਫ ਅਮਰੀਕਨ ਇੰਡੀਪੈਂਡੈਂਸ ਕਰਕੇ ਜਾਣਿਆ ਜਾਂਦਾ ਹੈ, ਮਨਾਇਆ ਜਾਂਦਾ ਹੈ। ਤੇ ਸਾਰੇ ਹੀ ਅਮਰੀਕਾ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਪਰੇਡਸ ਹੁੰਦੀਆਂ ਆ, ਪਟਾਕੇ ਚਲਾਏ ਜਾਂਦੇ ਆ ਤੇ ਜੋ ਬ੍ਰਿਟੇਨ ਆ ਉਹਨਾਂ ਦੇ ਕੋਲੋਂ ਅਮਰੀਕਾ ਵਾਲਿਆਂ ਨੇ 1776 ਦੇ ਵਿੱਚ ਜੋ ਆ ਇੰਡੀਪੈਂਡੈਂਸ ਪ੍ਰਾਪਤ ਕੀਤੀ ਸੀਗੀ। ਸੋ ਫਾਇਰਵਰਕਸ ਬਹੁਤ ਲੰਬੇ ਸਮੇਂ ਤੋਂ ਅਮਰੀਕਨ ਲੋਕ ਜਿਹੜੇ ਆ ਚਲਾਉਂਦੇ ਹੈਗੇ ਆ। ਸੋ ਇਸੇ ਤਰ੍ਹਾਂ ਪਰੇਡਸ ਹੁੰਦੀਆਂ ਆ ਪੂਰੇ ਅਮਰੀਕਾ ਦੇ ਵਿੱਚ, ਵੱਖ-ਵੱਖ ਸ਼ਹਿਰਾਂ ਦੇ ਵਿੱਚ। ਸੋ ਕਾਰਨ ਇਹੀ ਆ ਵੀ ਜੋ ਆਪਾਂ ਅਮਰੀਕਾ ਦੀ ਇੰਡੀਪੈਂਡੈਂਸ ਹੋਈ ਆ ਉਸ ਨੂੰ ਯਾਦ ਕਰਦੇ ਹੋਏ ਜੁਲਾਈ 4th ਨੂੰ ਪਟਾਕਿਆਂ ਦੇ ਰਾਹੀਂ ਮਨਾਇਆ ਜਾਂਦਾ ਹੈਗਾ। ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅੱਜ ਬਹੁਤ ਜਗ੍ਹਾ ਦੇ ਉੱਤੇ ਪਰੇਡਸ ਹੋਣੀਆਂ ਆ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਣੀਆਂ ਆ। ਕੋਸ਼ਿਸ਼ ਕਰੋ ਉਸ ਪਰੇਡ ਦੇ ਵਿੱਚ ਹਾਜ਼ਰ ਹੋ, ਕਿਉਂਕਿ ਆਪਾਂ ਇੱਥੇ ਦੀਆਂ ਤਾਂ ਜਿਹੜੀਆਂ ਕਈ ਆਪਾਂ ਉੱਥੋਂ ਵਾਪਸ ਲਏ ਆ ਇੰਡੀਆ ਤੋਂ, ਕਦੇ ਇੰਡੀਪੈਂਡੈਂਸ ਡੇ ਪਰੇਡ ਜਾਂ ਹੋਰ ਉਹਨਾਂ ਦੇ ਵਿੱਚ ਤਾਂ ਬਹੁਤ ਜਾਂਦੇ ਆ, ਪਰ ਇਹ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੋਂ ਸਾਨੂੰ ਸਾਰਾ ਕੁਝ ਮਿਲ ਰਿਹਾ ਹੈ, ਉੱਥੇ ਸਾਨੂੰ ਪਾਰਟਿਸਿਪੇਟ ਜ਼ਰੂਰ ਕਰਨਾ ਚਾਹੀਦਾ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਜਿਹੜੀ ਖਬਰ ਆ ਉਹ ਇਸ ਵੇਲੇ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਆ ਰਹੀ ਆ। ਇਜ਼ਰਾਈਲ ਨੇ ਪੱਛਮੀ ਕੰਢੇ ਤੇ ਦਹਿਸ਼ਤੀ ਟਿਕਾਣਿਆਂ ਦੇ ਉੱਪਰ ਡਰੋਨਾਂ ਦੇ ਨਾਲ ਹਮਲਾ ਕਰਦਿਆਂ ਇਲਾਕੇ ਦੇ ਵਿੱਚ ਸੈਂਕੜੇ ਜਿਹੜੇ ਜਵਾਨ ਨੇ ਉਹ ਤਾਇਨਾਤ ਕਰ ਦਿੱਤੇ ਨੇ ਯਰੂਸ਼ਲਮ ਦੇ ਇਲਾਕਿਆਂ ਦੇ ਵਿੱਚ। ਫਿਲਸਤੀਨੀ ਸਿਹਤ ਅਧਿਕਾਰੀਆਂ ਦੇ ਮੁਤਾਬਕ ਇਜ਼ਰਾਈਲੀ ਹਮਲੇ ਦੇ ਵਿੱਚ 8 ਤੋਂ ਵੱਧ ਫਿਲਸਤੀਨੀ ਮਾਰੇ ਗਏ ਨੇ, ਜਦਕਿ ਹਮਲੇ ਦੇ ਵਿੱਚ 3 ਦਰਜਨ ਦੇ ਕਰੀਬ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 4-5 ਦੀ ਜਿਹੜੀ ਹਾਲਤ ਆ ਕਾਫੀ ਨਾਜ਼ੁਕ ਆ। ਇਜ਼ਰਾਈਲੀ ਸੈਨਾ ਦਾ ਇਕੱਠ 2 ਦਹਾਕੇ ਪਹਿਲਾਂ ਫਿਲਸਤੀਨੀਆਂ ਵੱਲੋਂ ਕੀਤੀ ਗਈ ਦੂਜੀ ਬਗਾਵਤ ਦੇ ਦੌਰਾਨ ਵੱਡੇ ਪੱਧਰ ਤੇ ਕੀਤੀ ਗਈ ਕਾਰਵਾਈ ਵਾਂਗ ਦੇਖਿਆ ਜਾ ਰਿਹਾ ਹੈ। ਜਵਾਨਾਂ ਨੇ ਜ਼ੇਨਿਨ ਸ਼ਰਨਾਰਥੀ ਕੈਂਪ ਦੇ ਵਿੱਚ ਘੇਰਾਬੰਦੀ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ। ਕੈਂਪ ਦੀਆਂ ਭੀੜ ਭੜੱਕੇ ਵਾਲੀਆਂ ਗਲੀਆਂ ਦੇ ਵਿੱਚੋਂ ਕਾਲਾ ਧੂੰਆਂ ਤੇ ਡਰੋਨ ਉੱਡਦੇ ਦੇਖੇ ਜਾ ਸਕਦੇ ਨੇ। ਲੋਕਾਂ ਨੇ ਕਿਹਾ ਕਿ ਕੁਝ ਹਿੱਸਿਆਂ ਦੇ ਵਿੱਚ ਬਿਜਲੀ ਬੰਦ ਕਰ ਦਿੱਤੀ ਹੈ ਤੇ ਫੌਜੀ ਬੁਲਡੋਜ਼ਰ ਇਮਾਰਤਾਂ ਨੂੰ ਤੋੜਦੇ ਹੋਏ ਜਿਹੜੇ ਨੇ ਉਹ ਇਜ਼ਰਾਈਲੀ ਫੌਜੀਆਂ ਦੇ ਲਈ ਰਾਹ ਪੱਧਰਾ ਕਰ ਰਹੇ ਨੇ। ਫਿਲਸਤੀਨ ਅਤੇ ਗੁਆਂਢੀ ਮੁਲਕ ਜਾਰਡਨ ਨੇ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਇਸ ਹਿੰਸਾ ਦੀ ਨਿਖੇਧੀ ਕੀਤੀ ਹੈ। ਜੀ, ਇਸੇ ਤਰ੍ਹਾਂ ਅੱਜ ਇਜ਼ਰਾਈਲ ਦੇ ਵਿੱਚ ਤੈਲ ਅਵੀਵ 'ਚ ਇੱਕ ਬੰਦੇ ਨੇ ਜੋ ਕਾਰ ਆ ਉਹ ਪੈਦਲ ਚੱਲ ਰਹੇ ਜੋ ਲੋਕ ਸੀ ਇੱਕ ਮਾਲ ਦੇ ਵਿੱਚ ਬਾਹਰ ਦੁਕਾਨ ਦੇ, ਤੇ ਉਹਨਾਂ ਦੇ ਉੱਤੇ ਚਾੜ ਦਿੱਤੀ ਤੇ ਉਹ ਤੋਂ ਬਾਅਦ ਲੋਕਾਂ ਨੂੰ ਚਾਕੂ ਦੇ ਨਾਲ ਜਿਹੜਾ ਆ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਸ ਬੰਦੇ ਨੂੰ
ਇੱਕ ਸਿਵਲੀਅਨ ਨੇ ਗੋਲੀ ਮਾਰ ਦਿੱਤਾ। 7 ਲੋਕ ਬੜੀ ਬੁਰੀ ਤਰ੍ਹਾਂ ਜੋ ਆ ਫੱਟੜ ਹੋਏ ਹੈਗੇ ਆ ਇਸ ਕਾਰ ਰੈਮਿੰਗ ਦੇ ਵਿੱਚ ਤੇ ਸਟੈਬਿੰਗ ਟੈਰਰ ਅਟੈਕ ਦੇ ਵਿੱਚ ਨਾਰਦਰਨ ਟੈਲ ਅਵੀਵ ਦੇ ਵਿੱਚ। ਤੇ ਪੈਲਸਤੀਨੀਅਨ ਬੰਦਾ ਸੀ ਕਹਿੰਦੇ ਉਹਦੇ ਵਿੱਚ, ਜਿਸ ਨੇ ਇਸ ਕਾਰ ਨੂੰ ਲੋਕਾਂ ਦੇ ਉੱਤੇ ਚੜਾਇਆ ਹੈਗਾ। ਤੇ 30 ਸਾਲਾਂ ਦਾ ਇੱਕ ਬੰਦਾ, ਉਸ ਨੂੰ ਵੀ ਸਟੈਬ ਕੀਤਾ। ਇੱਕ ਪ੍ਰੈਗਨੈਂਟ ਵੂਮਨ ਸੀ, ਉਸ ਨੂੰ ਵੀ ਜਿਹੜਾ ਸਟੈਬ ਕੀਤਾ ਗਿਆ। 4 ਜਣੇ ਬੜੇ ਸੀਰੀਅਸ ਇਸ ਟਾਈਮ ਹੈਗੇ ਆ, ਪਰ ਲੱਕਲੀ ਕਿਸੇ ਦੀ ਜਿਹੜੀ ਆ ਜਾਨੀ ਨੁਕਸਾਨ ਨਹੀਂ ਹੋਇਆ। ਜੀ, ਰੁਖ ਕਰਦੇ ਹਾਂ ਅਗਲੀ ਖਬਰ ਦਾ। ਤੇ ਅਗਲੀ ਖਬਰ ਜਿਹੜੀ ਆ ਉਹ ਅਮਰੀਕਾ ਤੋਂ ਆ ਰਹੀ ਆ। ਅਮਰੀਕਾ ਦੇ ਵਿੱਚ ਫਿਲਾਡੈਲਫੀਆ ਦੇ ਵਿੱਚ ਇੱਕ ਵਾਰ ਮੁੜ ਤੋਂ ਜਿਹੜਾ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ ਇਸ ਗੋਲੀਬਾਰੀ ਦੇ ਵਿੱਚ 4 ਜਣਿਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਪੁਲਿਸ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਜਿਹੜੇ ਆਦਮੀ ਸਨ ਤੇ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਕੋਲੋਂ ਕਈ ਮੈਗਜ਼ੀਨ ਤੇ ਇੱਕ AR ਟਾਈਪ ਰਾਈਫਲ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਇੱਕ ਹੈਂਡਗਨ ਤੇ ਇੱਕ ਪੁਲਿਸ ਸਕੈਨਰ ਸੀਗਾ। ਇਸ ਬੰਦੇ ਨੇ ਪਹਿਲਾਂ ਆਪਣੇ ਘਰੋਂ ਬੁਲਟ ਪ੍ਰੂਫ ਜੈਕਟ ਲਈ, ਪਹਿਲਾਂ ਇਹਨੇ ਕਈ ਦਿਨ ਹੋ ਗਏ, ਪੁਲਿਸ ਦੀ ਜਿਹੜੀ ਤਹਿਕੀਕਾਤ ਉਹਦੇ ਦੱਸਣ ਦੇ ਮੁਤਾਬਕ ਇਹਨੇ ਕਈ ਦਿਨ ਪਹਿਲਾਂ ਬੁਲਟ ਪ੍ਰੂਫ ਜੈਕਟ ਦੀ ਜਿਹੜੀ ਆ ਉਹ ਖਰੀਦਦਾਰੀ ਕੀਤੀ ਸੀ ਤੇ ਉਸ ਤੋਂ ਬਾਅਦ ਇਹਨੇ ਬੁਲਟ ਪ੍ਰੂਫ ਜੈਕਟ ਪਾ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਹਦਾ ਜਿਹੜਾ ਮੰਤਵ ਸੀ ਪੁਲਿਸ ਦੇ ਦੱਸਣ ਦੇ ਮੁਤਾਬਕ, ਇਹਦਾ ਮੰਤਵ ਸਿਰਫ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਨਹੀਂ ਸੀ। ਜਿਸ ਤਰੀਕੇ ਦੀ ਇਹਨੇ ਤਿਆਰੀ ਕੀਤੀ ਸੀ ਉਸ ਤਰੀਕੇ ਨਾਲ ਲੱਗਦਾ ਕਿ ਇਹ ਕਈ ਹੋਰ ਵਾਰਦਾਤਾਂ ਨੂੰ ਵੀ ਜਿਹੜਾ ਅੰਜਾਮ ਦੇਣਾ ਚਾਹੁੰਦਾ ਸੀਗਾ ਤੇ ਇਹਨੇ ਇਸੇ ਕਰਕੇ ਬੁਲਟ ਪ੍ਰੂਫ ਜੈਕਟ ਪਾ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਤੇ ਇਸ ਗੋਲੀਬਾਰੀ ਦੇ ਵਿੱਚ 4 ਜਾਣੇ ਮਾਰੇ ਗਏ ਅਤੇ ਕਈ ਜਾਣੇ ਜਿਹੜੇ ਨੇ ਜ਼ਖਮੀ ਦੱਸੇ ਗਏ ਨੇ ਤੇ ਮਰਨ ਵਾਲੇ ਸਾਰੇ ਜਿਹੜੇ ਨੇ ਉਹ ਆਦਮੀ ਦੱਸੇ ਗਏ ਨੇ, ਮਰਦ ਦੱਸੇ ਗਏ ਨੇ। ਪੁਲਿਸ ਨੇ ਇਸ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ। ਇਹਦੇ ਕੋਲੋਂ ਹਲੇ ਵੀ ਵੱਡੀ ਮਾਤਰਾ ਦੇ ਵਿੱਚ ਅਸਲਾ, ਕਈ ਮੈਗਜ਼ੀਨ, ਇੱਕ AR ਟਾਈਪ ਜਿਹੜੀ ਰਾਈਫਲ ਹੈ, ਇੱਕ ਹੈਂਡਗਨ ਤੇ ਇੱਕ ਪੁਲਿਸ ਸਕੈਨਰ ਆ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ। ਜੀ ਜੀ ਬਿਲਕੁਲ, ਇਹ ਫੋਰਟ ਵਰਥ ਟੈਕਸਸ ਦੇ ਵਿੱਚ ਸਾਰਾ ਕੁਝ ਵਾਪਰਿਆ ਜੀ ਤੇ ਜਿੱਥੇ ਜਿਸ ਤੁਸੀਂ ਦੱਸਿਆ ਵੀ ਹੁਣ ਤੱਕ 4 ਬੰਦੇ ਉਹਨਾਂ ਦੀ ਮੌਤ ਹੋ ਚੁੱਕੀ ਆ, 11 ਬੰਦੇ ਫੱਟੜ ਹੋਏ ਹੈਗੇ ਆ। ਸ਼ੂਟਿੰਗ ਰਿਪੋਰਟਡ ਹੋਈ ਆ ਕੋਮੋ ਨੇਬਰਹੁੱਡ ਦੇ ਲਾਗੇ ਛਾਗੇ 11:40 ਤੇ ਜੁਲਾਈ 3 ਨੂੰ। ਜੀ ਇਹ ਜਿਹੜਾ ਇੰਟਰਸੈਕਸ਼ਨ ਆਫ ਡਿਆਜ਼ ਐਵਨਿਊ ਆ ਹੋਮ ਸਟਰੀਟ ਦੇ ਉੱਤੇ, ਨੇਬਰਹੁੱਡ ਦੇ ਵਿੱਚ ਐਨੂਅਲ ਕੋਮੋ ਫੈਸਟੀਵਲ ਚੱਲ ਰਿਹਾ ਸੀ। ਉਸ ਤੋਂ ਬਾਅਦ ਜਦੋਂ ਫੈਸਟੀਵਲ ਖਤਮ ਹੋਣ ਵਾਲਾ ਸੀ ਉਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਆ। ਤੇ ਕਹਿੰਦੇ ਵੀ ਜਿਹੜੇ ਫਸਟ ਰਿਸਪੌਂਡਰ ਸੀਗੇ ਵੀ ਸਾਨੂੰ ਬਹੁਤ ਹਾਰਡ ਸੀਗਾ ਇਹ ਵਿਕਟਮ ਤੱਕ ਪਹੁੰਚਣ ਦੇ ਲਈ, ਕਿਉਂਕਿ ਉਸ ਏਰੀਆ ਦੇ ਵਿੱਚ ਟ੍ਰੈਫਿਕ ਬੜਾ ਜ਼ਿਆਦਾ ਸੀ ਤੇ ਜੋ ਮੇਲਾ ਲੱਗ ਰਿਹਾ ਸੀ ਉਹਦੇ ਕਰਕੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਸੀਗੇ। ਸੋ ਕੁਝ ਲੋਕਾਂ ਨੂੰ ਹਸਪਤਾਲ ਦੇ ਵਿੱਚ ਪ੍ਰਾਈਵੇਟ ਵਹੀਕਲ ਦੇ ਥਰੂ ਲਿਜਾਇਆ ਗਿਆ। ਐਂਬੂਲੈਂਸ ਪਹੁੰਚਣ ਲਈ ਵੀ ਬੜਾ ਉੱਥੇ ਹਾਰਡ ਸੀਗਾ। ਇੱਕ ਬੰਦੇ ਦੀ ਮੌਤ ਮੌਕੇ ਦੇ ਉੱਤੇ ਹੀ ਹੋ ਗਈ ਤੇ ਬਾਕੀ ਜਿਹੜੇ ਆ 3 ਜਾਣੇ ਉਹਨਾਂ ਦੀ ਹਸਪਤਾਲ ਦੇ ਵਿੱਚ ਜਾ ਕੇ ਹੋਈ ਆ। ਜੋ ਡਿਟੈਕਟਿਵਸ ਆ ਉਹ ਇਸ ਸਾਰੇ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਆ। ਤੇ ਈਵਨ ਫੋਰਟ ਵਰਥ ਟੈਕਸਸ ਦੀ ਜੋ ਪੁਲਿਸ ਆ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈਗਾ 8173924330 ਤੇ ਜਾਂ ਉਹਨਾਂ ਦਾ ਕ੍ਰਾਈਮ ਸਟਾਪਰਸ ਆਫ ਟੈਰੈਂਟ ਕਾਉਂਟੀ ਜੋ ਹੈਗਾ 8174698477। ਜੀ ਜੀ ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ। ਜੀ
ਭਾਜੀ 2 ਜਿਹੜੀਆਂ ਨੇ ਸ਼ੂਟਿੰਗਸ ਹੋਈਆਂ ਨੇ, ਇੱਕ ਤਾਂ ਬਾਲਟਿਮੋਰ ਦੇ ਵਿੱਚ ਇੱਕ ਫਿਲਡੈਲਫੀਆ ਦੀ। ਹੁਣ ਚਲੋ ਮੈਨੂੰ ਤਾਂ ਲੱਗਦਾ ਵਿੱਚ ਮਿਕਸ ਹੀ ਹੋ ਗਈ ਖਬਰ ਆਪਣੀ ਤੇ, ਹਨਾ? ਤੇ ਪਰ that's okay, ਕਿਉਂਕਿ ਮੈਂ ਟੈਕਸਸ ਵਾਲੀ ਕੀਤੀ ਸੀ ਜਿਹਦੇ ਚ ਉਹ ਬੁਲਟ ਪ੍ਰੂਫ ਵਾਲੀ। ਮੈਂ ਕਹਿੰਦਾ ਤੁਸੀਂ ਆਹ ਕਰ ਦਿਓ ਜਿਹੜੀ ਫਿਲਡੈਲਫੀਆ। ਚਲੋ ਹਾਂਜੀ ਠੀਕ, ਹਾਂਜੀ ਹਾਂਜੀ, ਕਰੋ। ਇਹਨੂੰ ਮੈਂ ਹੈਡਲਾਈਨ ਚ ਪਾਉਣ ਲੱਗਾ ਵਾਂ, ਠੀਕ ਆ? ਓਕੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਘਟਨਾਵਾਂ ਸੰਬੰਧੀ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸਰੋਤੇ, ਜਿਸ ਤਰ੍ਹਾਂ ਆਪਾਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਇੱਕ ਮਾਸ ਸ਼ੂਟਿੰਗ ਦੀ ਗੱਲਬਾਤ ਕੀਤੀ ਸੀ, ਉਹ ਟੈਕਸਸ ਦੀ ਸੀ। ਜੀ ਇੱਕ ਹੋਰ ਖਬਰ ਆ ਰਹੀ ਆ ਵੀ ਫਿਲਾਡੈਲਫੀਆ ਦੇ ਵਿੱਚ ਅੱਜ 4 ਜੁਲਾਈ ਵਾਲੇ ਦਿਨ ਮਾਸ ਸ਼ੂਟਿੰਗ ਹੋਈ ਆ, ਜਿਹਦੇ ਨਾਲ 5 ਜਾਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈਗੀ ਆ। ਇਹ ਕੰਜੈਸ਼ਨ ਸੈਕਸ਼ਨ ਜੋ ਫਿਲਾਡੈਲਫੀਆ ਦਾ ਆ, ਉੱਥੇ ਘਟਨਾ ਵਾਪਰੀ ਜਿੱਥੇ ਇੱਕ ਬੁਲਟ ਪ੍ਰੂਫ ਵੈਸਟ ਪਾ ਕੇ ਜੋ ਗਨਮੈਨ ਆ ਉਸ ਨੇ ਲੋਕਾਂ ਦੇ ਉੱਤੇ ਸ਼ੂਟਿੰਗ ਕਰਨੀ ਸ਼ੁਰੂ ਕਰ ਦਿੱਤੀ 56 ਸਟਰੀਟ ਤੇ ਚੈਸਟਰ ਐਵਨਿਊ ਦੇ ਉੱਤੇ, ਜੋ ਸਾਊਥ ਵੈਸਟਰਨ ਪਾਰਟ ਸ਼ਹਿਰ ਦਾ ਹੈਗਾ ਆ। ਤੇ ਪੁਲਿਸ ਵਾਲਿਆਂ ਨੇ ਇਹ ਕਿਹਾ ਵੀ ਉਹਨਾਂ ਨੂੰ 911 ਦੀਆਂ ਬਹੁਤ ਸਾਰੀਆਂ ਕਾਲਸ ਆਈਆਂ ਇਹਦੇ ਸੰਬੰਧ ਦੇ ਵਿੱਚ, ਤੇ ਜਦੋਂ ਉੱਥੇ ਮੌਕੇ ਤੇ ਗਏ ਤੇ 5 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਤੇ 50 ਜਿਹੜੇ ਸ਼ਾਟ ਆ ਉਹ ਫਾਇਰ ਕੀਤੇ ਗਏ ਸੀ, ਤੇ ਬਹੁਤ ਸਾਰੀਆਂ ਜੋ ਵਹੀਕਲਸ ਆ ਉਹਨਾਂ ਦੇ ਉੱਤੇ ਵੀ ਇਹ ਜਿਹੜੇ ਸ਼ਾਟਸ ਆ ਇਹ ਲੱਗੇ ਹੈਗੇ ਆ। ਸੋ ਜਿੰਨੇ ਵੀ ਸਰੋਤੇ ਆ, ਆਪਾਂ ਜ਼ਰੂਰ ਤੁਹਾਨੂੰ ਕਹਿ ਰਹੇ ਆ ਵੀ 4 ਜੁਲਾਈ ਜਿੰਨੀਆਂ ਵੀ ਪਰੇਡ ਹੋ ਰਹੀਆਂ ਦਿਨ ਦੇ ਟਾਈਮ ਤੇ ਜਾਓ, ਵੱਧ ਤੋਂ ਵੱਧ ਹਿੱਸਾ ਲਓ, ਪਰ ਬੜੇ ਕੇਅਰਫੁਲ ਰਹੋ। ਕਿਤੇ ਰਾਤ ਨੂੰ ਜਿਹੜੇ ਫਾਇਰ ਕਰੈਕਰਸ ਜਾਂ ਜਿਹੜੇ ਜਿੱਥੇ ਪਟਾਕੇ ਚੱਲਣੇ ਹੈਗੇ ਆ ਉੱਥੇ ਵੀ ਬਹੁਤ ਇਕੱਠ ਹੁੰਦਾ ਹੈਗਾ। ਸੋ ਮੇਕ ਸ਼ੋਰ ਕਰੋ, ਕੇਅਰਫੁਲ ਸਾਰੇ ਇੱਕ ਦੂਜੇ ਨੂੰ ਵਾਚ ਕਰੋ, ਕੋਈ ਜਿਹੜਾ ਆ ਇਦਾਂ ਦੀ ਅਣਸਕਾਮੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਸੋ ਆਲਰੇਡੀ ਦੇਖੋ 4 ਜੁਲਾਈ ਦਾ ਦਿਨ ਸਵੇਰੇ ਸ਼ੁਰੂਆਤ ਹੋਈ ਆ ਤੇ 2 ਮਾਸ ਸ਼ੂਟਿੰਗਸ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਜੀ। ਇਸ ਬਾਬਤ ਅੱਜ ਦੀ ਨਿਊਯਾਰਕ ਟਾਈਮਜ਼ ਨੇ ਵੀ ਇੱਕ ਜਿਹੜਾ ਆਰਟੀਕਲ ਆ ਉਹ ਲਿਖਿਆ, ਤੇ ਉਹਨਾਂ ਨੇ ਕਿਹਾ ਕਿ ਲੋਕ 4 ਜੁਲਾਈ ਨੂੰ ਜਿਹੜਾ ਸੈਲੀਬ੍ਰੇਟ ਤਾਂ ਕਰਨਾ ਚਾਹੁੰਦੇ ਨੇ, ਪਰ ਇਸੇ ਦਰਮਿਆਨ ਜਿਹੜੀਆਂ ਮਾਸ ਸ਼ੂਟਿੰਗਸ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਲੈ ਕੇ ਚਿੰਤਤ ਵੀ ਨੇ। ਲੋਕਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਖੌਫ ਆ ਉਹ ਇਸ ਕਰਕੇ ਹੈ ਕਿ ਹੁਣ ਅਮਰੀਕਾ ਦੇ ਵਿੱਚ ਜਿਹੜੀ ਗਨ ਵਾਇਲੈਂਸ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਟੈਕਸਸ ਦਾ ਜ਼ਿਕਰ ਕੀਤਾ ਸੀ, ਉਸ ਤੋਂ ਬਾਅਦ ਫਿਲਾਡੈਲਫੀਆ ਦਾ ਜ਼ਿਕਰ ਕੀਤਾ, ਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਹਾਲੇ ਬੇਸ਼ੱਕ ਪੁਸ਼ਟ ਨੇ, ਪਰ ਬਾਲਟੀਮੋਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਵਾਪਰੀਆਂ ਨੇ। ਪਰ ਕਈ ਥਾਈਂ ਪੁਲਿਸ ਨੇ ਜਿਹੜੀਆਂ ਕਈ ਘਟਨਾਵਾਂ ਵਾਰਦਾਤਾਂ ਵਾਪਰਨ ਤੋਂ ਪਹਿਲਾਂ ਹੀ ਉਹਨਾਂ ਤੇ ਕੰਟਰੋਲ ਕਰ ਲਿਆ ਸੀਗਾ। ਸੋ ਉਹ ਹੁਣ ਜਿਹੜਾ ਇਸ ਵੇਲੇ ਚਰਚਾ ਇਹ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀਆਂ ਇਹ ਘਟਨਾਵਾਂ, ਖਾਸ ਕਰਕੇ ਜਿੱਥੇ ਭੀੜਾਂ ਨੂੰ ਜਸ਼ਨਾਂ ਦੇ ਦਰਮਿਆਨ ਨਿਸ਼ਾਨਾ ਬਣਾਇਆ ਜਾਂਦਾ, ਤਾਂ ਉਹਨਾਂ ਨੇ ਅਮਰੀਕੀ ਮਾਪਿਆਂ ਦੇ ਵਿੱਚ ਜਿਹੜਾ ਉਹ ਇੱਕ ਵਾਰ ਫਿਰ ਤੋਂ ਜਿਹੜੀ ਹੈ ਚਿੰਤਾ ਖੜੀ ਕਰ ਦਿੱਤੀ ਹੈ। ਤੇ ਕਿਉਂਕਿ ਆਹ ਜਿਹੜੀਆਂ 2 ਘਟਨਾਵਾਂ ਵਾਪਰੀਆਂ ਇਹਦੇ ਕਰਕੇ ਲੋਕ ਥੋੜ੍ਹਾ ਜਿਹਾ ਸਹਿਮ ਦੇ ਵਿੱਚ ਨੇ, ਸਦਮੇ ਦੇ ਵਿੱਚ ਨੇ, ਤੇ ਉਹ ਪਬਲਿਕ ਥਾਵਾਂ ਤੇ ਇਕੱਠੇ ਹੋਣ ਨੂੰ, ਹਾਲਾਂਕਿ ਜਸ਼ਨ ਤਾਂ ਉਹ ਮਨਾਉਣਾ ਚਾਹੁੰਦੇ ਆ, ਪਰ ਪਬਲਿਕ ਥਾਵਾਂ ਤੇ ਇਕੱਠੇ ਹੋਣ ਤੋਂ ਉਹ ਗੁਰੇਜ਼ ਕਰਦੇ ਨੇ। ਖਾਸ ਕਰਕੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਚਿੰਤਾ ਆਪਣੇ ਬੱਚਿਆਂ ਨੂੰ ਲੈ ਕੇ, ਕਿਤੇ ਇਹ ਕਿਸੇ ਘਟਨਾ ਦਾ ਸ਼ਿਕਾਰ ਨਾ ਹੋ ਜਾਣ। ਜੀ ਜੀ ਬਿਲਕੁਲ। ਤੇ ਅਗਲੀਆਂ ਖਬਰਾਂ ਵੱਲ ਚਲੀਏ ਤੇ ਯੂਕਰੇਨ ਤੋਂ ਆ ਰਹੀ ਆ। ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ ਮਾਸਕੋ ਦੇ ਵਿੱਚ ਡਰੋਨਸ ਦੇ ਨਾਲ ਅਟੈਕ ਕੀਤਾ ਗਿਆ। ਮੈਡਵੇਡੇਵ ਨੇ ਵਾਰਨਿੰਗ ਦਿੱਤੀ ਹੈਗੀ ਆ ਭਈ ਅਸੀਂ ਹੋਰ ਵੀ ਜਿਹੜਾ ਅਟੈਕ ਆ ਉਹ ਕਰਾਂਗੇ। 5 ਦੇ ਕਰੀਬ ਜੋ ਯੂਕਰੇਨੀਅਨ ਡਰੋਨਸ ਆ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਗਿਆ ਹੈਗਾ ਮਾਸਕੋ ਦੇ ਵਿੱਚ। ਸੋ ਮਾਸਕੋ ਵਾਲੇ ਤਾਂ ਕਰਦੇ ਹੀ ਆ ਆਲਰੇਡੀ ਯੂਕਰੇਨ ਦੇ ਵਿੱਚ, ਹੁਣ ਯੂਕਰੇਨ ਵਾਲਿਆਂ ਨੇ ਵੀ ਆਪਣੇ ਡਰੋਨਸ ਦੇ ਨਾਲ ਮਾਸਕੋ ਦੇ ਵਿੱਚ ਕੋਸ਼ਿਸ਼ ਕੀਤੀ ਹੈਗੀ ਆ ਅਟੈਕ ਕਰਨ ਦੀ। 4 ਡਰੋਨਸ ਜੋ ਐਂਟੀ ਏਅਰਕ੍ਰਾਫਟ ਡਿਫੈਂਸ ਆ ਮਾਸਕੋ ਦੇ ਨੀਅਰ, ਉਹਨਾਂ ਨੇ ਉਹਦੇ ਨਾਲ ਸਿੱਟ ਲਏ, ਤੇ 5ਵਾਂ ਜਿਹੜਾ ਆ ਉਸ ਨੂੰ ਇਲੈਕਟ੍ਰੋਨਿਕ ਵਾਰਫੇਅਰ ਮੀਨਸ ਦੇ ਨਾਲ ਨਿਊਟਰਲਾਈਜ਼ ਕਰ ਦਿੱਤਾ ਗਿਆ। ਕਿਸੇ ਤਰ੍ਹਾਂ ਦੀ ਜਿਹੜੀ ਕੈਜੁਅਲਟੀ ਆ ਉਹ ਨਹੀਂ ਰਿਪੋਰਟ ਕੀਤੀ ਗਈ ਹੈਗੀ। ਐਮਰਜੈਂਸੀ ਸਰਵਿਸਿਜ਼ ਦੇ ਮੁਤਾਬਕ 2 ਡਰੋਨ ਇੱਕ ਪਿੰਡ ਹੈਗਾ ਉੱਥੇ ਵਾਲੂਬੀਏ ਕਰਕੇ ਉੱਥੇ ਸਿੱਟੇ ਗਏ ਹੈਗੇ ਆ, ਤੇ ਜਿਹੜਾ ਤੀਜਾ ਸੀਗਾ ਉਹ ਕੋਊਬਿਨਕਾ, ਤੇ ਇਹ ਮਾਸਕੋ ਦਾ ਰੀਜਨ ਹੈਗਾ, ਤੇ ਬਾਕੀ 2 ਆ ਉਹ ਡਿਫਰੈਂਟ ਲੋਕੇਸ਼ਨ ਤੇ ਸਿੱਟੇ ਗਏ ਹੈਗੇ ਆ। 500 ਕਿਲੋਮੀਟਰ ਯੂਕਰੇਨ ਦੇ ਬਾਰਡਰ ਤੋਂ ਇਹ ਟਾਰਗੇਟ ਕੀਤੇ ਗਏ ਆ। ਇਹ ਬਹੁਤ ਲੰਮਾ ਏਰੀਆ ਹੈ ਜਿੱਥੇ ਡਰੋਨ ਦੇ ਨਾਲ ਯੂਕਰੇਨ ਵਾਲਿਆਂ ਨੇ ਰਸ਼ੀਆ ਨੂੰ ਵੀ ਜਿਹੜਾ ਝਟਕਾ ਦਿੱਤਾ ਹੈਗਾ। ਜੀ ਉਧਰ ਜੇ ਰੁਖ ਕਰੀਏ ਫਰਾਂਸ ਦਾ, ਫਰਾਂਸ ਦੇ ਵਿੱਚ ਲਗਾਤਾਰ 7ਵੇਂ ਦਿਨ ਵੀ ਜਿਹੜੀ ਹਿੰਸਾ ਉਹ ਜਾਰੀ ਹੈ, ਤੇ ਭੀੜਾਂ ਨੇ ਕਈ ਥਾਵਾਂ ਨੂੰ ਨਿਸ਼ਾਨਾ, ਜਨਤਕ ਥਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ। ਇਸੇ ਦਰਮਿਆਨ ਇੱਕ ਖਬਰ ਨਿਕਲ ਕੇ ਇਹ ਆ ਰਹੀ ਹੈ ਕਿ ਹੁਣ ਜਿਹੜੇ ਪੁਲਿਸ ਅਫਸਰ ਨੇ ਗੋਲੀ ਮਾਰੀ ਹੈ
ਉਹਦੇ ਲਈ ਇੱਕ ਫੰਡ ਰੇਜ਼ ਆ ਜਿਹੜਾ ਉਹ ਕੀਤਾ ਗਿਆ, ਤੇ ਫੰਡ ਰੇਜ਼ ਜਿਹੜਾ ਉਹ ਇੱਕ ਵਾਰ ਫਿਰ ਤੋਂ ਜਿਹੜਾ ਸੁਰਖੀਆਂ ਦੇ ਵਿੱਚ ਆ ਗਿਆ। ਉਸ ਪੁਲਿਸਮੈਨ ਦੇ ਲਈ ਇਹ ਫੰਡ ਰੇਜ਼ ਕੀਤਾ ਗਿਆ ਜਿਹੜਾ ਜਿਹਦੇ ਉੱਤੇ ਦੋਸ਼ ਹੈ ਨਹਿਲ ਦੀ ਫੈਮਿਲੀ ਵੱਲੋਂ ਕਿ ਇਹਨੇ ਸਾਡੇ ਮੁੰਡੇ ਦੇ ਸਿਰ ਦੇ ਵਿੱਚ ਗੋਲੀ ਮਾਰੀ ਹੈ। ਸੋ ਇਹ ਹੁਣ ਇੱਕ ਆਪੋ ਆਪਣੇ ਦੇ ਵਿੱਚ ਹੀ ਇੱਕ ਬੜੀ ਕੰਟਰੋਵਰਸੀ ਬਣ ਗਈ ਹੈ ਵੀ ਇਹ ਜਿਹੜਾ ਪੁਲਿਸ ਅਫਸਰ ਹੈ ਇਹਨੂੰ ਹੁਣ ਸਹਿਯੋਗ ਕਿਉਂ ਕੀਤਾ ਜਾ ਰਿਹਾ। ਅਸਲ ਦੇ ਵਿੱਚ ਕਈ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਸ ਚੀਜ਼ ਨੂੰ ਸ਼ੇਮ ਕਰਾਰ ਦਿੱਤਾ ਹੈ। ਇਹ ਕਹਿੰਦੇ ਕਿ ਐਸਾ ਫੰਡ ਜਿਹੜਾ ਸ਼ੇਮ ਹੈ, ਪਰ ਜਿਹੜੇ ਫੰਡ ਕਰਨ ਵਾਲੇ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਅਰਬ ਲੋਕ ਨੇ ਇਹਨਾਂ ਦਾ ਕਤਲੇਆਮ ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਤੁਸੀਂ ਦੇਖੋ ਕਿ ਦੁਨੀਆ ਜਿਹੜੀ ਹੈ ਉਹ ਜਾ ਕਿੱਧਰ ਨੂੰ ਰਹੀ ਆ, ਔਰ ਜਿਹੜੀਆਂ ਤਕਰੀਬਨ ਖਬਰਾਂ ਇਹ ਨੇ ਕਿ ਇਸ ਫੰਡ ਵਾਸਤੇ ਉਹਨੂੰ ਤਕਰੀਬਨ 1 ਮਿਲੀਅਨ ਤੋਂ ਜ਼ਿਆਦਾ ਜਿਹੜੀ ਰਕਮ ਆ ਉਹ ਇਕੱਠੀ ਹੋ ਗਈ ਹੈ। ਸੋ ਹਾਲਾਂਕਿ ਜਿਹੜੇ ਫ੍ਰੈਂਚ ਪ੍ਰੈਜ਼ੀਡੈਂਟ ਨੇ ਐਮਨੂਅਲ ਮੈਕਰੋਨ ਉਹ ਕਹਿ ਚੁੱਕੇ ਨੇ ਕਿ ਇਹ ਜਿਹੜੀ ਕਤਲ ਹੈ ਇਹਨੂੰ ਸਵੀਕਾਰ ਨਹੀਂ ਕਰਾਂਗੇ ਅਸੀਂ ਇਸ ਤਰ੍ਹਾਂ ਦੀ ਘਟਨਾ ਨੂੰ, ਪਰ ਬਾਵਜੂਦ ਇਸ ਦੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਤੁਰਕੀ ਦਾ ਤੇ ਸਵੀਡਨ ਦਾ ਮਸਲਾ, ਉਸ ਦੇ ਵਿੱਚ ਵੀ ਆਪਾਂ ਦੇਖਿਆ ਕਿਵੇਂ ਇੱਕ ਬੰਦੇ ਨੇ ਆਪਣੇ ਜਿਹੜੇ ਇੰਡੀਵਿਜੂਅਲ ਰਾਈਟ ਆਫ ਐਕਸਪ੍ਰੈਸ਼ਨ ਹੈ, ਇੰਡੀਵਿਜੂਅਲ ਫਰੀडम ਆਫ ਸਪੀਚ ਹੈ, ਉਹਦਾ ਹਵਾਲਾ ਦੇ ਕੇ ਤੇ ਸਟਾਕਹੋਮ ਦੇ ਵਿੱਚ ਇੱਕ ਮੁਸਲਿਮ ਭਾਈਚਾਰੇ ਦੇ ਧਾਰਮਿਕ ਗ੍ਰੰਥ ਨੂੰ ਅੱਗ ਲਾ ਦਿੱਤੀ। ਬਾਅਦ ਦੇ ਵਿੱਚ ਉਹਨੇ ਕਿਹਾ ਕਿ ਇਹ ਤਾਂ ਮੇਰਾ ਹੱਕ ਹੈ, ਇਹ ਮੇਰਾ ਰਾਈਟ ਹੈ ਕਿ ਮੈਂ ਇੱਦਾਂ ਕਰ ਸਕਦਾ, ਪਰ ਉਹਨੂੰ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਫਿਰਕੂ ਰੰਗ ਬਾਅਦ ਦੇ ਵਿੱਚ ਚੜਿਆ। ਤਾਂ ਹੁਣ ਪਾਕਿਸਤਾਨ ਦੀਆਂ ਘਟਨਾਵਾਂ ਆਪਾਂ ਸਾਂਝੀਆਂ ਕਰਦੇ ਰਹਿੰਦੇ ਹਾਂ, ਇਸ ਤਰ੍ਹਾਂ ਭਾਰਤ ਤੋਂ ਘਟਨਾਵਾਂ ਆਪਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਫਿਰਕਾ ਪ੍ਰਸਤੀ ਦੀਆਂ। ਤਾਂ ਦੁਨੀਆ ਜਿਹੜੀ ਆ ਉਹ ਜਾ ਕਿੱਧਰ ਨੂੰ ਰਹੀ ਆ, ਔਰ ਇਹ ਦੇਖੋ ਤੁਸੀਂ ਕਿ ਇੱਕ ਤਰੀਕੇ ਨਾਲ ਫਿਰਕਾ ਪ੍ਰਸਤੀ ਹੈ ਜਿਹੜੀ ਖਿੱਤਾਵਾਦ ਹੈ ਇੱਕ ਆਪਣੇ ਮਨਾਂ ਦੇ ਵਿੱਚ, ਇੱਕ ਕੀ ਆ ਮੇਰਾ ਇਲਾਕਾ, ਮੇਰਾ ਦੇਸ਼ ਆ, ਮੇਰਾ, ਉਹ ਲੋਕਾਂ ਦੇ ਮਨਾਂ ਦੇ ਵਿੱਚ ਕਿੱਥੋਂ ਤੱਕ ਘਰ ਕਰ ਗਿਆ ਕਿ ਇੱਕ ਪੁਲਿਸ ਅਫਸਰ ਜਿਹਦੇ ਤੇ ਦੋਸ਼ ਹੈ ਕਿ ਉਹਨੇ 17 ਸਾਲ ਦੇ ਮੁੰਡੇ ਨੂੰ ਗੋਲੀ ਮਾਰੀ, ਉਹਦੇ ਵਿਰੁੱਧ ਪ੍ਰੋਟੈਸਟ ਹੋ ਰਹੇ ਨੇ, ਤੇ ਦੂਜੇ ਪਾਸੇ ਉਹਦੇ ਹੱਕ ਦੇ ਵਿੱਚ ਵੀ ਜਥੇਬੰਦੀਆਂ ਆ ਗਈਆਂ ਨੇ ਤੇ ਉਹਨਾਂ ਨੇ ਫੰਡ ਰੇਜ਼ ਕੀਤਾ ਇਸ ਪੁਲਿਸਮੈਨ ਦੇ ਲਈ। ਤੇ ਉਹਨਾਂ ਦੇ ਵਿੱਚੋਂ ਕਹਿੰਦੇ ਜਿਹੜੇ ਬਹੁਤੇ ਲੋਕ ਸੀਗੇ ਉਹ ਕਹਿੰਦੇ ਕਿ ਆਹ ਜਿਹੜੇ ਅਰਬ ਮੂਲ ਦੇ ਲੋਕ ਆ ਇਹਨਾਂ ਦਾ ਕਤਲੇਆਮ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਸੋ ਇਹ ਵੀ ਲੋਕਾਂ ਦੇ ਦਰਮਿਆਨ ਇੱਕ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਸਾਹਮਣੇ ਆ ਰਹੀ ਹੈ ਫਰਾਂਸ ਵਾਲੀ ਘਟਨਾ ਦੇ ਰੂਪ ਦੇ ਵਿੱਚ। ਜੀ जी अगली खबर पर चलिए जो पेंसिल्वेनिया ਅਲਟੂਨਾ ਟਾਊਨ ਆ ਉੱਥੋਂ ਆ ਰਹੀ ਆ। ਉੱਥੇ ਕਹਿੰਦੇ ਵੀ ਕਾਰਾਂ, ਟਰੱਕ, ਐਸਯੂਵੀਜ਼ ਵੱਡੀ ਗਿਣਤੀ ਦੇ ਵਿੱਚ ਲਾਈਨ ਅਪ ਹੋ ਰਹੇ ਆ ਪੈਂਸਿਲਵੇਨੀਆ ਸ਼ੀਜ਼ ਇੱਕ ਗੈਸ ਸਟੇਸ਼ਨ ਆ ਜੋ ਉਹਦਾ ਲੋਕੇਸ਼ਨ ਆ, ਤੇ ਉੱਥੇ ਜੋ ਗੈਸ ਆ ਉਹ 4 ਜੁਲਾਈ ਵਾਲੇ ਦਿਨ ਉਹਨੇ $1.77 ਨੂੰ ਲਾਈ ਹੋਈ ਹੈਗੀ ਆ। ਸੋ ਕਹਿੰਦੇ ਵੀ ਘੰਟਿਆਂ ਬੱਧੀ ਟਾਈਮ ਲੱਗ ਰਿਹਾ, ਲਾਈਨਾਂ ਇੰਨੀਆਂ ਲੰਮੀਆਂ ਆ 4-4 ਮੀਲ ਤੱਕ ਪਹੁੰਚ ਗਈਆਂ ਵੀ ਇੰਨੀ ਸਸਤੀ ਜੋ ਆ ਉਹ ਗੈਸ ਭਰਾਉਣ ਜਾ ਰਹੇ ਹੈਗੇ। ਡਿਸਕਾਊਂਟਡ ਪ੍ਰਾਈਸ ਜੋ ਰੈਗੂਲਰ ਉਹਨਾਂ ਦੀ E85 ਫਲੈਕਸ ਫਿਊਲ, ਐਥਨਲ, EO, ਅਨਲੀਡਡ ATA ਇਹ ਸਾਰੀ $1.77 ਨੂੰ ਸ਼ੀਜ਼ ਦਾ ਜੋ ਇਹ ਸਟੋਰ ਹੈਗਾ ਆ ਉਹਨਾਂ ਨੇ ਲਾਈ ਹੋਈ ਹੈਗੀ ਆ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਅਮਰੀਕਨ ਦੇ ਵਿੱਚ ਕਹਿੰਦੇ ਵੀ ਮੋਰੈਲਿਟੀ, ਫੈਮਿਲੀ ਵੈਲਿਊਜ਼ ਤੇ ਮੁਲਕ ਪ੍ਰਤੀ ਜਿਹੜਾ ਪਿਆਰ ਆ ਉਹ ਕਾਫੀ ਘਟ ਰਿਹਾ ਹੈਗਾ। ਜੇ ਪਾਰਟੀ ਵਾਈਜ਼ ਦੇਖਿਆ ਜਾਵੇ ਰਿਪਬਲਿਕਨਸ ਦੇ ਵਿੱਚ ਕਹਿੰਦੇ 60% ਪੈਟਰੀਓਟਿਜ਼ਮ ਹੈਗਾ ਆ, ਉਹ ਐਕਸਟ੍ਰੀਮਲੀ ਪ੍ਰਾਊਡ ਕਰਦੇ ਆ ਵੀ ਅਸੀਂ ਅਮਰੀਕਨ ਹੈਗੇ ਆ। 33% ਇੰਡੀਪੈਂਡੈਂਟ ਆ ਜੋ ਉਹ ਪ੍ਰਾਊਡ ਕਰਦੇ ਅਸੀਂ ਅਮਰੀਕਨ ਆ, ਤੇ 29% ਡੈਮੋਕ੍ਰੇਟਸ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਪ੍ਰਾਊਡ ਕਰਦੇ ਹਾਂ ਅਸੀਂ ਅਮਰੀਕਨ ਆ। ਜੇ ਦੱਸਦੀ ਜਾਈਏ 2004 ਦੇ ਵਿੱਚ 85% ਰਿਪਬਲਿਕਨਸ ਫੀਲ ਕਰਦੇ ਸੀ ਅਸੀਂ ਪ੍ਰਾਊਡ ਅਮਰੀਕਨਸ ਆ, ਤੇ 65% ਦੇ ਕਰੀਬ ਡੈਮੋਕ੍ਰੇਟਸ ਜਿਹੜੇ ਆ ਉਹ ਬਲੀਵ ਕਰਦੇ ਸੀ 2004 ਸਾਲ ਦੇ ਵਿੱਚ ਅਸੀਂ ਪ੍ਰਾਊਡ ਅਮਰੀਕਨਸ ਆ। ਉਹ ਨੰਬਰ ਘਟ ਕੇ ਹੁਣ 29 ਜਿਹੜਾ % ਆ ਉੱਥੇ ਆ ਗਿਆ ਹੈਗਾ। ਤੇ ਇਸੇ ਤਰ੍ਹਾਂ ਜਿਹੜੇ ਫਲੈਗ ਨੂੰ ਲੈ ਕੇ ਵੀ ਵੱਖ-ਵੱਖ ਇਸ਼ੂ ਹੈਗੇ ਆ। ਸਟੇਟਸ ਦੀ ਜੇ ਆਪਾਂ ਮੋਰਲ ਵੈਲਿਊਜ਼ ਦੇਖਿਆ ਜਾਵੇ ਉਹਨਾਂ ਦੇ ਵਿੱਚ ਵੀ ਜੇ ਰਿਪਬਲਿਕਨਸ ਆ ਉਹ ਕਹਿੰਦੇ 74% ਅਸੀਂ ਬਲੀਵ ਕਰਦੇ ਹਾਂ, ਡੈਮੋਕ੍ਰੇਟਸ 38 ਤੇ ਇੰਡੀਪੈਂਡੈਂਟ 51%, ਤੇ 50% ਅਮਰੀਕਨ ਕਹਿੰਦੇ ਸਟੇਟ ਆਫ ਮੋਰੈਲਿਟੀ ਜੋ ਆ USA ਦੇ ਵਿੱਚ ਉਹ ਕਾਫੀ ਪੂਅਰ ਹੈਗੀ ਆ। ਤੇ ਇਹ ਜਿਹੜੀਆਂ ਦੋਨੇ ਪੋਲੀਟੀਕਲ ਮੇਜਰ ਪਾਰਟੀਆਂ ਉਹਨਾਂ ਦੇ ਵਿੱਚ ਇਨਕਰੀਜ਼ ਹੋ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਜੇ ਫੈਮਿਲੀ ਵੈਲਿਊਜ਼ ਦੀ ਗੱਲ ਕਰਦੇ ਜਾਈਏ ਕਹਿੰਦੇ ਵੀ 40 ਸਾਲਾਂ ਤੋਂ ਵੱਧ ਉਮਰ ਦੇ ਲੋਕ ਜੋ ਆ ਉਹ
ਹੁਣ 25% ਹੋ ਗਿਆ ਜਿਹੜੇ ਕਹਿੰਦੇ ਵੀ ਅਸੀਂ ਵਿਆਹ ਹੀ ਨਹੀਂ ਕਰਾਇਆ ਹੈਗਾ ਜੀ ਤੇ ਨਾ ਕਰਾਉਣਾ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। 1980 ਦੇ ਵਿੱਚ ਇਹ ਸਿਰਫ 5% ਸੀਗਾ, ਹੁਣ ਜੋ ਉਹ ਵੱਧ ਕੇ 25% ਹੋ ਗਿਆ ਹੈਗਾ। ਇਹ ਇੱਕ ਬਹੁਤ ਵੱਡਾ ਨੰਬਰ ਆ ਤੇ ਡੈਮੋਕ੍ਰੇਸੀ ਦੇ ਲਈ ਇਹ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਚੈਲੰਜ ਵੀ ਹੈਗਾ ਆ। ਇਲੋਨ ਮਸਕ ਜੋ ਟਵਿੱਟਰ ਦੇ ਓਨਰ ਹੈਗੇ ਆ, ਨਾਲ ਹੀ ਨਾਲ ਟੈਸਲਾ ਦੇ ਵੀ ਓਨਰ ਆ, ਉਹਨਾਂ ਨੇ ਜੋ ਫਲੋਰੀਡਾ ਦੇ ਗਵਰਨਰ ਹੈਗੇ ਆ ਡਿਸੈਂਟਿਸ, ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਨੂੰ ਦੇ ਸੰਬੰਧ ਵਿੱਚ ਟਵੀਟ ਕੀਤਾ ਸੀ ਵੀ ਚਾਈਲਡਲੈਸ ਹੈਵ ਲਿਟਲ ਸਟੇਕ ਇਨ ਦਾ ਫਿਊਚਰ। ਜਿਹੜੇ ਲੋਕਾਂ ਦੇ ਕੋਲ ਬੱਚੇ ਹੈ ਨਹੀਂ, ਉਹਨਾਂ ਦਾ ਫਿਊਚਰ ਦੇ ਵਿੱਚ ਕੋਈ ਸਟੇਕ ਹੈ ਨਹੀਂ। ਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਹੜੀ ਡੈਮੋਕ੍ਰੇਸੀ ਆ ਇਹ ਅਨਵਰਕੇਬਲ ਹੋਊਗੀ ਲੌਂਗ ਟਰਮ ਦੇ ਵਿੱਚ, ਜੇ ਆਪਾਂ ਜਿਹੜੀ ਆ ਲਿਮਿਟ ਕਰ ਰਹੇ ਆ ਵੀ ਅਸੀਂ ਵਿਆਹ ਹੀ ਨਹੀਂ ਕਰਾਉਣਾ, ਸਾਡੇ ਬੱਚੇ ਨਹੀਂ ਹੋਣੇ ਚਾਹੀਦੇ ਹੈਗੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਫਿਕਰ ਹੈਗਾ ਹੈ ਇਸ ਟਾਈਮ ਦੇ ਉੱਤੇ। ਸੋ ਇਹ ਪਿਛਲੇ 15-20 ਸਾਲਾਂ ਦੇ ਵਿੱਚ ਬਹੁਤ ਕੁਝ ਜੋ ਅਮਰੀਕਾ ਦੇ ਵਿੱਚ ਚੇਂਜ ਹੋਇਆ ਹੈਗਾ ਜੀ। ਸਿੰਗਾਪੁਰ ਦਾ ਰੁੱਖ ਕਰਾਂਗੇ। ਸਿੰਗਾਪੁਰ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਬਹਿਸ ਜਿਹੜੀ ਆ ਉਹ ਛਿੜ ਗਈ ਹੈ। ਸਿੰਗਾਪੁਰ ਦੇ ਵਿੱਚ ਲੋਕਾਂ ਦਾ ਜਿਹੜਾ ਮਨੋਬਲ ਹੈ ਉਹਦੇ ਉੱਤੇ ਇੱਕ ਚਰਚਾ ਛਿੜ ਗਈ ਹੈ। ਸਿੰਗਾਪੁਰ ਇੱਕ ਅਜਿਹਾ ਕੰਟਰੀ ਹੈ ਜਿਸ ਨੇ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ। ਸਿੰਗਾਪੁਰ ਦੇ ਵਿੱਚ ਇੱਕ ਨਾਨ ਪ੍ਰੋਫਿਟ ਜਿਹੜੀ ਆ ਸੁਸਾਈਡ ਪ੍ਰੀਵੈਂਸ਼ਨ ਸੈਂਟਰ ਹੈ, ਸੈਂਟਰ ਸਮਾਰਟੀਨਸ ਆਫ ਸਿੰਗਾਪੁਰ, ਜਿਹਨੂੰ SOS ਵੀ ਕਹਿ ਦਿੰਦੇ ਆ। ਇਹਨੇ ਇੱਕ ਬੜੀ ਰਿਪੋਰਟ ਜਿਹੜੀ ਆ ਉਹ ਕੱਢ ਕੇ ਲਿਆਂਦੀ ਹੈ ਤੇ ਬੜੀ ਚਿੰਤਾਜਨਕ ਰਿਪੋਰਟ ਹੈ ਜਿਹੜੀ ਸਿੰਗਾਪੁਰ ਵਾਸਤੇ ਹੈ। ਇਹਨੇ ਇਹ ਗੱਲ ਕਹੀ ਹੈ ਕਿ 2022 ਦੇ ਵਿੱਚ ਸਿੰਗਾਪੁਰ ਦੇ ਵਿੱਚ 476 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ ਤੇ ਇਹ ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਹੀ ਹੈ। 2 ਦਹਾਕਿਆਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਹੈ। 2021 ਦੇ ਵਿੱਚ ਉਹਨਾਂ ਦਾ ਜਿਹੜਾ ਡੇਟਾ ਹੈ ਉਹ ਇਹ ਗੱਲ ਕਹਿੰਦਾ ਹੈ ਕਿ 2021 ਦੇ ਮੁਕਾਬਲੇ ਜਿਹੜਾ ਸੁਸਾਈਡ ਰੇਟ ਹੈ ਇਹ 25.9% ਵੱਧ ਗਿਆ। 2021 ਦੇ ਵਿੱਚ 378 ਲੋਕਾਂ ਨੇ ਜਿਹੜਾ ਸੁਸਾਈਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੁਣ 2022 ਦਾ ਡਾਟਾ ਇਹ ਕਹਿੰਦਾ ਕਿ 550 476 ਲੋਕਾਂ ਨੇ ਜਿਹੜਾ ਹੁਣ ਤੱਕ ਸੁਸਾਈਡ ਜਿਹੜਾ ਉਹ ਕਰ ਲਿਆ। ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਡਾਟਾ ਖੰਗਾਲਿਆ, ਇਹਦੇ ਵਿੱਚ ਰੋਮਾਂਟਿਕ ਰਿਲੇਸ਼ਨਸ਼ਿਪ, ਪਰਿਵਾਰਕ ਜਿਹੜੀਆਂ ਕੁਛ ਝਗੜੇ, ਆਰਥਿਕ ਤੇ ਰੁਜ਼ਗਾਰ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਕਰਕੇ ਲੋਕਾਂ ਨੇ ਸੁਸਾਈਡ ਕੀਤਾ। SOS ਨੇ ਇਹ ਜਿਹੜੀ ਜਾਣਕਾਰੀ ਆ ਉਹ ਇਮੀਗ੍ਰੇਸ਼ਨ ਤੇ ਚੈੱਕ ਪੁਆਇੰਟਸ ਅਥਾਰਟੀ ਜਿਹੜੀ ਆ ਉਹਦੇ ਹਵਾਲੇ ਦੇ ਨਾਲ ਦਿੱਤੀ ਹੈ। ਲਗਾਤਾਰ ਚੌਥੇ ਸਾਲ ਇਹ ਸਿਲਸਿਲਾ ਹੈ ਕਿ 10 ਤੋਂ ਲੈ ਕੇ 29 ਸਾਲ ਦੇ ਜਿਹੜੇ ਨੌਜਵਾਨ ਹੈ ਉਹਨਾਂ ਦੇ ਵਿੱਚ ਸੁਸਾਈਡ ਜਿਹੜੀ ਮੌਤ ਦਰ ਵੱਧ ਰਹੀ ਹੈ ਤੇ ਸੁਸਾਈਡ ਦਰ ਜਿਹੜੀ ਹੈ ਉਹ ਵੀ ਵੱਧ ਰਹੀ ਹੈ। SOS ਨੇ ਇਹ ਗੱਲ ਦੱਸੀ ਹੈ ਕਿ ਚੌਥੇ ਸਾਲ ਵੀ ਜਿਹੜਾ 10 ਤੋਂ ਲੈ ਕੇ 29 ਸਾਲ ਦੇ ਬੱਚੇ ਹੈ ਜਾਂ ਨੌਜਵਾਨ ਹੈ, ਇਹਨਾਂ ਦੀ ਮੌਤ ਦਾ ਕਾਰਨ ਸੁਸਾਈਡ ਰਿਹਾ। ਯਾਨੀ ਕਿ ਇਸ ਏਜ ਗਰੁੱਪ ਦੇ ਵਿੱਚ ਹੋਣ ਵਾਲੀਆਂ 1/3 ਮੌਤਾਂ ਜਿਹੜੀਆਂ ਨੇ ਉਹ ਖੁਦਕੁਸ਼ੀ ਕਰਕੇ ਹੁੰਦੀਆਂ ਨੇ। 2021 ਦੇ ਵਿੱਚ 70 ਤੋਂ ਲੈ ਕੇ 79 ਸਾਲ ਦੇ ਕਈ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ ਤੇ ਇਹ ਜਿਹੜੀ ਗਿਣਤੀ ਹੈ 2022 ਦੇ ਵਿੱਚ ਵੱਧ ਕੇ 60% ਜਿਹੜੀ ਆ ਉਹ ਵਧੀ ਹੈ। ਤੇ ਸੁਸਾਈਡ ਕਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਗਿਣਤੀ ਜਿਹੜੀ ਹੈ ਮਰਦਾਂ ਦੀ ਹੈ। 476 ਲੋਕਾਂ ਨੇ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਹੈ, ਸੁਸਾਈਡ ਕੀਤਾ। ਇਹਨਾਂ ਦੇ ਵਿੱਚ 317 ਤਕਰੀਬਨ ਨੌਜਵਾਨ ਸੀਗੇ, ਮਰਦ ਸੀਗੇ, ਜਿਨ੍ਹਾਂ ਦੇ ਵਿੱਚ ਜ਼ਿਆਦਾ ਨੌਜਵਾਨ ਸੀਗੇ। 159 ਔਰਤਾਂ ਦੱਸੀਆਂ ਗਈਆਂ ਨੇ। ਸੋ SOS ਦਾ ਇਹ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਔਰਤਾਂ ਦੇ ਮੁਕਾਬਲੇ ਮਰਦਾਂ ਦੇ ਵਿੱਚ ਜਿਹੜਾ ਸੁਸਾਈਡ ਕਰਨ ਦੇ ਮਾਮਲੇ ਵੱਧ ਰਹੇ ਆ। ਮੈਂਟਲ ਹੈਲਥ ਤੇ ਸਮਾਜ ਨਾਲ ਜੁੜੀਆਂ ਕਈ ਗੱਲਾਂ ਇਹਦਾ ਜਿਹੜਾ ਕਾਰਨ ਹੋ ਸਕਦੀਆਂ ਨੇ। ਫੈਮਿਲੀ ਇਸ਼ੂਜ਼ ਜਿਨ੍ਹਾਂ ਦੇ ਵਿੱਚ ਕਾਰਨ ਹੁੰਦੇ ਆ, ਉਹਨਾਂ ਦੇ ਵਿੱਚ ਔਰਤਾਂ ਜ਼ਿਆਦਾ ਖੁਦਕੁਸ਼ੀ ਕਰਦੀਆਂ ਨੇ ਤੇ ਗੰਭੀਰ ਬਿਮਾਰੀਆਂ ਦੇ ਨਾਲ ਜਿਹੜੀਆਂ ਔਰਤਾਂ ਨੇ ਉਹ ਵੀ ਜੂਝ ਰਹੀਆਂ ਨੇ ਤੇ ਉਹ ਵੀ ਆਪਣੀ ਜਾਨ ਦੇ ਜਾਂਦੀਆਂ ਨੇ। ਪਰਿਵਾਰਕ ਕਾਰਨਾਂ ਕਰਕੇ 32% ਔਰਤਾਂ ਜਿਹੜੀਆਂ ਨੇ ਉਹ ਖੁਦਕੁਸ਼ੀ ਕਰ ਜਾਂਦੀਆਂ ਨੇ, ਇਸ ਰਾਹ ਪੈ ਜਾਂਦੀਆਂ ਨੇ ਤੇ ਗੰਭੀਰ ਬਿਮਾਰੀਆਂ ਦੇ ਨਾਲ ਜੂਝ ਰਹੀਆਂ ਜਿਹੜੀਆਂ ਮਰੀਜ਼ ਨੇ ਉਹ ਵੀ 17% ਨੇ ਜਿਹੜੀਆਂ ਉਹ ਇਸ ਰਾਹੇ ਪੈ ਜਾਂਦੀਆਂ ਨੇ। ਭਾਰਤ ਦੇ ਵਿੱਚ ਵੀ ਜਿਹੜੀ WHO ਆ ਉਹਦੇ ਅੰਕੜਿਆਂ ਦੇ ਮੁਤਾਬਕ ਭਾਰਤ ਦੇ ਵਿੱਚ ਆਤਮ ਹੱਤਿਆ ਕਰਕੇ ਹਰ ਸਾਲ 7,03,000 ਲੋਕ ਆਪਣੀ ਜਾਨ ਗਵਾ ਦਿੰਦੇ ਆ। ਇੱਕ ਦਿਨ ਦੇ ਵਿੱਚ ਕਰੀਬ 1927 ਯਾਨੀ ਕਿ ਹਰ ਘੰਟੇ 80 ਲੋਕ ਤਕਰੀਬਨ ਜਿਹੜੇ ਆ ਉਹ ਸੁਸਾਈਡ ਕਰ ਜਾਂਦੇ ਆ। ਤੇ ਜੇਕਰ ਸੁਸਾਈਡਲ ਟੈਂਡੈਂਸੀ ਨੂੰ ਸਮਝਿਆ ਜਾਵੇ ਤਾਂ ਸਿਰਫ ਉਹਨਾਂ ਲੋਕਾਂ ਦੀ ਕਾਉਂਸਲਿੰਗ ਕੀਤੀ ਜਾਵੇ ਜਿਹੜੇ ਕਿ ਇਹਦੇ ਲਈ ਤਿਆਰ ਨੇ ਜਾਂ ਕਿਸੇ ਤਰ੍ਹਾਂ ਦੇ ਮੈਂਟਲ ਪ੍ਰੈਸ਼ਰ ਦੇ ਵਿੱਚੋਂ ਗੁਜ਼ਰ ਰਹੇ ਨੇ। ਤਾਂ ਸਟੱਡੀ ਇਹ ਗੱਲ ਕਹਿੰਦੀ ਹੈ ਕਿ ਤਕਰੀਬਨ 60% ਅੱਧੋਂ ਵੱਧ ਲੋਕਾਂ ਦੀ ਜਿਹੜੀ ਜਾਨ ਆ ਉਹ ਬਚਾਈ ਜਾ ਸਕਦੀ ਹੈ। ਸੋ ਹੁਣ ਇਸ ਜਿਹੜੀ ਜਥੇਬੰਦੀ ਹੈ ਨਾਨ ਪ੍ਰੋਫਿਟ ਸੁਸਾਈਡ ਪ੍ਰੀਵੈਂਸ਼ਨ ਸੈਂਟਰ ਸਮਾਰਟੀਅਨਸ ਆਫ ਸਿੰਗਾਪੁਰ,
ਇਹਨਾਂ ਨੇ ਹੁਣ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਇਹਨਾਂ ਦੀ ਕਾਉਂਸਲਿੰਗ ਦੇ ਉੱਤੇ ਜ਼ੋਰ ਦਿਓ, ਤੁਸੀਂ ਅਜਿਹੇ ਪ੍ਰੋਗਰਾਮ ਲਾਂਚ ਕਰੋ ਮੁਲਕ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਸਭ ਵੱਧ ਤੋਂ ਵੱਧ ਜਿਹੜਾ ਮਨੋਬਲ ਤੌਰ ਤੇ ਤਕੜੇ ਕਰ ਸਕਣ। ਤੁਸੀਂ ਅਜਿਹੇ ਪ੍ਰੋਗਰਾਮ ਲਾਂਚ ਕਰੋ ਜਿੱਥੇ ਫੈਮਲੀਜ਼ ਇਸ਼ੂਜ਼ ਨੇ, ਜਿਹੜੇ ਫੈਮਲੀ ਪਰਿਵਾਰਾਂ ਦੇ ਜਿਹੜੇ ਵੀ ਝਗੜੇ ਝੇੜੇ ਨੇ, ਤਾਂ ਉਹਨਾਂ ਨੂੰ ਸੁਲਝਾਇਆ ਜਾਵੇ। ਜਿਹੜੇ ਲੋਕ ਇਹਨਾਂ ਦੌਰ ਦੇ ਵਿੱਚੋਂ, ਇਹਨਾਂ ਪੀੜਾਦਾਇਕ ਜਿਹੜੀਆਂ ਜ਼ਿੰਦਗੀਆਂ ਨੇ ਉਹਨਾਂ ਦੇ ਵਿੱਚੋਂ ਗੁਜ਼ਰ ਰਹੇ ਨੇ, ਤਾਂ ਉਹਨਾਂ ਦੀ ਜਿਹੜੀ ਆ ਉਹ ਬਾਂਹ ਫੜੀ ਜਾਵੇ। ਸੋ ਸਿੰਗਾਪੁਰ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਮੰਨਿਆ ਜਾ ਰਿਹਾ ਕਿ ਸਾਡੇ ਲੋਕ ਮਰ ਕਿਉਂ ਰਹੇ ਨੇ। ਜੀ ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਜੀ ਤੋਂ ਬਾਅਦ ਫੇਰ ਤੁਹਾਡੇ ਨਾਲ ਜੋ ਖਬਰਾਂ ਆ ਉਹ ਸਾਂਝੀਆਂ ਕਰਾਂਗੇ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਬਹੁਤ ਸਾਰੇ ਕੈਲੀਫੋਰਨੀਆ ਤੋਂ ਲੋਕ ਟੈਕਸਸ ਨੂੰ ਮੂਵ ਕਰ ਰਹੇ ਆ ਤੇ ਮਿਲੀਅਨਸ ਆਫ ਡਾਲਰ ਆ ਉਹ ਬਚਾ ਰਹੇ ਹੈਗੇ। 2021 ਦੇ ਵਿੱਚ ਕਹਿੰਦੇ ਵੀ 1,10,000 ਦੇ ਕਰੀਬ ਲੋਕ, ਜੋ ਕਿ 300 ਦੇ ਕਰੀਬ ਬਣਦਾ ਹੈ ਪਰ ਡੇ ਦੇ ਹਿਸਾਬ ਨਾਲ, ਜੀ ਉਹ ਗੋਲਡਨ ਸਟੇਟ ਨੂੰ ਛੱਡ ਕੇ ਲੋਨ ਸਟਾਰ ਸਟੇਟ ਜੋ ਟੈਕਸਸ ਆ ਉੱਥੇ ਪਹੁੰਚੇ ਹੈਗੇ ਆ। ਇਹ US ਦਾ ਜੋ ਸੈਂਸਸ ਆ ਉਹਨਾਂ ਦੇ ਮੁਤਾਬਕ ਇਹ ਜੋ ਡਾਟਾ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਭਈ ਅਕੋਰਡਿੰਗ ਟੂ 2021 ਅਮਰੀਕਨ ਕਮਿਊਨਿਟੀ 1 ਈਅਰ ਐਸਟੀਮੇਟ, ਜੇ ਘਰਾਂ ਦੀ ਪ੍ਰਾਈਸ ਦੇਖਿਆ ਜਾਵੇ $1 ਦੇ ਪਿੱਛੇ ਜਿਹੜੀ ਆ $7.63 ਆ ਕੈਲੀਫੋਰਨੀਆ ਦੇ ਵਿੱਚ, ਜੀ ਜਦ ਕਿ ਟੈਕਸਸ ਦੇ ਵਿੱਚ $1 ਦੇ ਮਗਰ $3.55 ਹੈਗੀ ਆ। ਐਵਰੇਜ ਘਰ ਦੀ ਪ੍ਰਾਈਸ ਹਜੇ ਵੀ ਟੈਕਸਸ ਦੇ ਵਿੱਚ ਕਹਿੰਦੇ 2 ਲੱਖ, ਡੈਲਸ ਵਾਲਾ ਜੋ ਏਰੀਆ ਆ 2,58,000 2,60,000 ਹੈ, ਜਦ ਕਿ ਕੈਲੀਫੋਰਨੀਆ ਚ ਬੇ ਏਰੀਆ ਦੀ ਜੇ ਗੱਲ ਕਰਦੀ ਜਾਈਏ ਮਿਨੀਮਮ ਜਿਹੜੀ ਆ $1 ਮਿਲੀਅਨ ਦੇ ਕਰੀਬ ਐਵਰੇਜ ਪ੍ਰਾਈਸ ਹੋਈ ਪਈ ਹੈਗੀ ਆ। ਸੋ 2,82,000, ਸੌਰੀ ਮੇਰੇ ਤੇ 2.5 ਦੱਸ ਹੋ ਗਿਆ ਸੀ, 2,82,000 ਦੇ ਕਰੀਬ ਟੈਕਸਸ ਦੇ ਵਿੱਚ, ਡੈਲਸ ਚ ਆ। ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਕਹਿੰਦੇ ਵੀ 70% ਕੈਲੀਫੋਰਨੀਆ ਦੇ ਘਰਾਂ ਦੀ ਪ੍ਰਾਈਸ ਨਾਲੋਂ ਉੱਥੇ ਪ੍ਰਾਈਸ ਘੱਟ ਹੈਗੀ ਆ। ਈਵਨ ਜੇ ਜੋ ਰੈਂਟ ਵੀ ਕਰਦੇ ਆ ਉਹ $1,000 ਦੇ ਕਰੀਬ ਰੈਂਟ ਉਹਨਾਂ ਦਾ ਸਸਤਾ ਹੈਗਾ ਆ ਕੈਲੀਫੋਰਨੀਆ ਦੇ ਨਾਲੋਂ। ਤੇ ਐਵਰੀਥਿੰਗ ਇਜ਼ ਬਿਗ ਇਨ ਟੈਕਸਸ। ਕਹਿੰਦੇ ਵੀ 17% ਜਿਹੜੇ ਘਰ ਆ ਟੈਕਸਸ ਦੇ ਵਿੱਚ ਬੜੇ ਹੈਗੇ ਆ। ਕੈਲੀਫੋਰਨੀਆ ਦੀਆਂ ਅਪਾਰਟਮੈਂਟਾਂ ਨਾਲੋਂ ਵੀ 6% ਜ਼ਿਆਦਾ ਵੱਡੀਆਂ ਉੱਥੇ ਅਪਾਰਟਮੈਂਟਸ ਹੈਗੀਆਂ ਆ। ਟੈਕਸਸ ਨਹੀਂ ਹੈਗੇ ਸਟੇਟ ਤੇ ਕੈਲੀਫੋਰਨੀਆ ਦੇ ਵਿੱਚ ਟੈਕਸਸ ਵੀ ਬਹੁਤ ਜ਼ਿਆਦਾ ਹੈਗੇ ਆ। ਸੋ ਇਹ ਇੱਕ ਮੇਨ ਰੀਜ਼ਨ ਹੈਗਾ ਆ ਹਾਊਸਿੰਗ ਨੂੰ ਲੈ ਕੇ। ਜੋ ਲੋਕ ਆ ਉਹ ਕੈਲੀਫੋਰਨੀਆ ਤੋਂ ਟੈਕਸਸ ਨੂੰ ਮੂਵ ਹੋ ਰਹੇ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਜਿਹੜੀ ਆ ਨਿਊਯਾਰਕ ਤੋਂ ਆ ਰਹੀ ਹੈ। ਭਾਰਤੀ ਮੂਲ ਦੇ ਅਟਾਰਨੀ ਅਤੇ ਪ੍ਰਤੀਨਿਧ ਸਭਾ ਦੇ ਲਈ ਚੋਣ ਲੜਨ ਵਾਲੇ ਅਭਿਜੀਤ ਦਾਸ ਉਰਫ ਬੀਜ ਨੂੰ ਭਾਰਤ ਆਧਾਰਿਤ ਕੰਪਨੀ ਦੇ ਨਾਲ $50 ਲੱਖ ਤੋਂ ਜ਼ਿਆਦਾ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਨਿਆਂ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਉਸ ਨੇ ਆਪਣੇ ਮੁਵੱਕਲਾਂ ਦੇ ਫੰਡ ਦੀ ਵਰਤੋਂ ਨਿੱਜੀ ਖਰਚਿਆਂ ਲਈ ਕੀਤੀ ਸੀ। ਨਾਰਥ ਐਡੋਵਿਰ ਦੇ ਅਭਿਜੀਤ ਨੂੰ ਪਿਛਲੇ ਹਫ਼ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਬੋਸਟਨ ਦੇ ਵਿੱਚ ਸੰਘੀ ਗ੍ਰੈਂਡ ਜਿਊਰੀ ਨੇ ਉਸ ਨੂੰ 10 ਜੁਰਮਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਉਸ ਦੇ ਉੱਤੇ ਆਪਣੇ ਫਲੋਰੀਡਾ ਸਥਿਤ ਘਰ ਤੇ $27 ਲੱਖ ਖਰਚ ਕਰਨ ਤੇ ਆਪਣੇ ਇੱਕ ਹੋਟਲ ਦੇ ਲਈ ਵੱਡੀ ਕਿਸ਼ਤੀ ਖਰੀਦਣ ਦੇ ਵੀ ਦੋਸ਼ ਨੇ। ਉਹਨੂੰ ਜੂਨ 2021 ਦੇ ਵਿੱਚ ਸੰਘੀ ਚੋਣ ਪ੍ਰਚਾਰ ਐਕਟ ਦੀ ਉਲੰਘਣਾ ਕਰਨ ਅਤੇ ਝੂਠੇ ਬਿਆਨ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਸੀ। ਜੀ ਜੀ ਅਗਲੀ ਖਬਰ ਵੱਲ ਚਲੀਏ, ਜੋ ਐਲ ਨੂੰ ਲੈ ਕੇ ਹੈਗੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, AI ਨੂੰ ਲੈ ਕੇ। ਕਹਿੰਦੇ ਵੀ ਲੇ ਆਫ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਜਿਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜੋ ਸਾਰੀ ਡਿਵੈਲਪਮੈਂਟ ਕੀਤੀ ਆ ਟੈਕ ਕੰਪਨੀਆਂ ਨੇ, ਉਹਨਾਂ ਹੀ ਕੰਪਨੀਆਂ ਦੇ ਵਿੱਚ ਹੁਣ ਉਸੇ ਰੀਜ਼ਨ ਕਰਕੇ ਲੇ ਆਫ ਹੋਣੀ ਸ਼ੁਰੂ ਹੋ ਚੁੱਕੀ ਹੈਗੀ ਆ। ਚੈਗ ਇੱਕ ਐਜੂਕੇਸ਼ਨ ਟੈਕਨੋਲੋਜੀ ਕੰਪਨੀ ਹੈਗੀ ਆ। ਉਹਨਾਂ ਨੇ ਇੱਕ ਰੈਗੂਲੇਟਰੀ ਫਾਈਲਿੰਗ ਕੀਤੀ ਆ ਪਿਛਲੇ ਮਹੀਨੇ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 4% ਵਰਕਫੋਰਸ, ਜੋ ਕਿ ਉਹਨਾਂ ਦੇ 80 ਦੇ ਕਰੀਬ EMPLOYE ਬਣਦੇ ਆ, ਉਹ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। ਤੇ ਜੋ AI ਸਟ੍ਰੈਟਜੀ ਆ ਉਹ ਉਹਨਾਂ ਦੇ ਲਈ ਗੁੱਡ ਕੰਮ ਕਰ ਰਹੀ ਆ। IBM ਦੇ CEO ਅਰਵਿੰਦ ਕ੍ਰਿਸ਼ਨਾ ਹੈਗੇ ਆ। ਉਹਨਾਂ ਨੇ ਬਲੂਮਬਰਗ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਵੀ ਕੰਪਨੀ ਜੋ IBM ਆ ਉਹ ਲੇ ਆਫ ਕਰਨ ਮੇਬੀ ਹੋ ਸਕਦੀ ਆ ਵੀ ਲੇ ਆਫ ਹੋਰ ਕੀਤੀ ਜਾਵੇ। ਪਿਛਲੇ ਦਿਨਾਂ ਦੇ ਵਿੱਚ IBM ਨੇ ਬਹੁਤ ਵੱਡੀ ਲੇ ਆਫ ਕੀਤੀ ਸੀ, ਪਰ ਅਸੀਂ ਹਾਇਰਿੰਗ ਵੀ ਨਹੀਂ ਕਰਨ ਜਾ ਰਹੇ। ਕਹਿੰਦੇ ਕਿ ਹਾਇਰਿੰਗ ਦੇ ਉੱਤੇ ਵੀ ਪੌਜ਼ ਕਰਨ ਜਾ ਰਹੇ ਹੈਗੇ ਆ। ਪਿਛਲੇ ਅਪ੍ਰੈਲ ਮਹੀਨੇ ਦੇ ਵਿੱਚ ਫਾਈਲ ਸਟੋਰੇਜ ਡਿਵਾਈਸਿਸ ਡ੍ਰੌਪ ਬਾਕਸ ਜੋ ਕੰਪਨੀ ਆ, ਉਹਨਾਂ ਨੇ ਵੀ ਆਪਣੀ ਵਰਕਫੋਰਸ 16% ਦੇ ਕਰੀਬ ਜੋ ਲੇ ਆਫ ਕੀਤੀ ਆ, ਉਹਦੇ ਵਿੱਚੋਂ 500 ਦੇ ਕਰੀਬ ਲੋਕ ਬਣਦੇ ਆ। ਉਹਦਾ ਵੀ ਰੀਜ਼ਨ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਦੱਸਿਆ ਹੈਗਾ ਆ।
ਇਸੇ ਤਰ੍ਹਾਂ ਚੈਲੰਜਰ ਗ੍ਰੇ ਤੇ ਕ੍ਰਿਸਮਸ ਕਰਕੇ ਇੱਕ ਜੋ ਆਊਟਪਲੇਸਮੈਂਟ ਫਰਮ ਹੈਗੀ ਆ, ਉਹਨਾਂ ਨੇ 3900 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਮਈ ਮਹੀਨੇ ਦੇ ਵਿੱਚ। ਉਹਨਾਂ ਨੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕਾਰਨ ਦੱਸਿਆ ਆ। ਸਿਲੀਕਨ ਵੈਲੀ ਦੇ ਵਿੱਚ ਬਹੁਤ ਵੱਡੀ ਲੇ ਆਫ ਹੋਈ ਆ ਪਿਛਲੇ ਮਹੀਨਿਆਂ ਦੇ ਦੌਰਾਨ। ਰੈਕਟ ਤੋੜ ਹੋਈ ਆ। ਜੇ ਦੇਖਿਆ ਜਾਵੇ 2008-10 ਦਾ ਜਿਹੜਾ ਰੈਸੈਸ਼ਨ ਆਇਆ ਸੀ, ਉਹ ਉਸ ਹਿਸਾਬ ਦੇ ਨਾਲ ਉਨੀ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋ ਚੁੱਕੀ ਆ। 2,12,294 ਵਰਕਰ ਟੈਕਨੋਲੋਜੀ ਇੰਡਸਟਰੀ ਦੇ ਵਿੱਚ ਲੇ ਆਫ ਹੋਏ ਆ 2023 ਦੇ ਵਿੱਚ ਜੀ ਤੇ 1,64,709 ਲੋਕ 2022 ਦੇ ਵਿੱਚ ਲੇ ਆਫ ਹੋਏ ਹੈਗੇ ਆ। ਇਹ ਲੇ ਆਫ .FYI ਜੋ ਇਨਫੋਰਮੇਸ਼ਨ ਆ ਉਹਦੇ ਮੁਤਾਬਕ ਦੱਸਿਆ ਗਿਆ ਹੈਗਾ। ਕਹਿੰਦੇ ਵੀ ਜਨਵਰੀ ਮਹੀਨੇ ਦੇ ਵਿੱਚ ਮਾਈਕਰੋਸਾਫਟ ਕੰਪਨੀ ਨੇ 10,000 ਦੇ ਕਰੀਬ EMPLOYEES ਨੂੰ ਲੇ ਆਫ ਕੀਤਾ ਸੀ। ਉਹਨਾਂ ਨੇ ਆਪਣਾ ਜਿਹੜਾ ਬ੍ਰੌਡਰ ਕਾਸਟ ਕਟਿੰਗ ਮੇਜਰਸ ਨੂੰ ਲੈ ਕੇ ਕਹਿੰਦੇ ਵੀ ਅਸੀਂ multi-billion ਡਾਲਰ ਬਚਾਉਣ ਜਾ ਰਹੇ ਹਾਂ ਤੇ ਉਹ ਇਨਵੈਸਟ ਕਰਨ ਜਾ ਰਿਹਾ ਹੈ ਓਪਨ ਆਰਟੀਫਿਸ਼ੀਅਲ ਇੰਟੈਲੀਜੈਂਟ ਕੰਪਨੀ ਜੋ ਚੈਟ GPT ਦੇ ਬਿਹਾਈਂਡ ਦੇ ਉੱਤੇ ਕੰਮ ਕਰ ਰਹੀ ਹੈਗੀ ਆ। ਸੇਮ ਲੈਟਰ ਦੇ ਵਿੱਚ ਮਾਰਕ ਜ਼ਕਰਬਰਗ ਨੇ ਅਨਾਉਂਸ ਕੀਤਾ ਸੀ ਫੇਸਬੁੱਕ ਦੀ ਜੋ ਪੇਰੈਂਟ ਮੇਟਾ ਕੰਪਨੀ ਆ, ਉਹਨਾਂ ਚੋਂ 10,000 ਲੋਕਾਂ ਨੂੰ ਲੇ ਆਫ ਕਰਨ ਦੇ ਲਈ। ਨਵੰਬਰ ਦੇ ਵਿੱਚ ਉਹਨਾਂ ਨੇ 11,000 ਕੀਤਾ ਸੀ, ਸੋ 21,000 ਲੋਕ ਉਹ ਲੇ ਆਫ ਕਰ ਚੁੱਕੇ ਆ ਮੈਟਾ ਦੇ CEO। ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਬਹੁਤ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਜੋ ਸਪੈਂਡ ਕਰਨ ਜਾ ਰਹੇ ਹੈਗੇ ਆ। ਈਵਨ ਸੌਫਟਵੇਅਰ ਇੰਜੀਨੀਅਰ ਜੋ ਸਿਲੀਕਨ ਵੈਲੀ ਦੇ ਵਿੱਚ ਹੈਗੇ ਆ, ਜਿਨ੍ਹਾਂ ਨੂੰ ਸੋਚਿਆ ਜਾਂਦਾ ਸੀ ਵੀ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਹੈਗੀ ਆ, ਉਹ ਵੀ ਹੁਣ ਇਸ ਟਾਈਮ ਖਤਰੇ ਦੇ ਉੱਤੇ ਆ ਵੀ ਆਪਣੀਆਂ ਜੌਬਸ ਨੂੰ ਲੂਜ਼ ਕਰ ਸਕਦੇ ਹੈਗੇ ਆ, ਜਾਂ ਉਹਨਾਂ ਦੀਆਂ ਜਿਹੜੀਆਂ ਸੈਲਰੀਜ਼ ਆ ਉਹਨਾਂ ਦੇ ਵਿੱਚ ਘਾਟਾ ਹੋ ਰਿਹਾ ਹੈਗਾ। ਹੋਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਬੈਨੀਫਿਟਸ ਦਿੱਤੇ ਜਾਂਦੇ ਸੀ, ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਟਾ ਹੋ ਰਿਹਾ। ਰੋਜਰ ਲੀ ਇੱਕ ਸਟਾਰਟਅਪ ਕੰਪਨੀ ਦੇ ਜਿਹੜੇ ਫਾਊਂਡਰ ਹੈਗੇ ਆ, ਉਹ ਟਰੈਕ ਕਰਦੇ ਆ ਟੈਕਨੋਲੋਜੀ ਇੰਡਸਟਰੀ ਨੂੰ। ਉਹਨਾਂ ਨੇ ਇਹ ਕਿਹਾ ਆ ਵੀ 3,000 ਦੇ ਕਰੀਬ ਜੋ ਟੈਕ ਕੰਪਨੀਜ਼ ਆ, ਉਹਨਾਂ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਅਸਰ ਹੋਣ ਜਾ ਰਿਹਾ ਤੇ ਉਹਨਾਂ ਦੇ ਵਿੱਚੋਂ ਲੇ ਆਫ ਵੱਡੀ ਗਿਣਤੀ 'ਚ ਹੋਈ ਵੀ ਆ ਤੇ ਫਿਊਚਰ ਦੇ ਵਿੱਚ ਹੋਣ ਵੀ ਜਾ ਰਹੀ ਹੈਗੀ ਆ। ਡ੍ਰੌਪਬਾਕਸ ਇੱਕ ਕੰਪਨੀ ਆ ਜੋ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਲਸ ਦੇ ਲਈ ਹਾਈ ਪੇ ਕਰਦੀ ਆ। ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਸੈਲਰੀਜ਼ ਆ 2,76,000 ਤੋਂ ਲੈ ਕੇ 3,76,000 ਤੱਕ ਹੈਗੀ ਆ ਫॉर ए ਪ੍ਰਿੰਸੀਪਲ ਮਸ਼ੀਨ ਲਰਨਿੰਗ ਇੰਜੀਨੀਅਰ ਦੇ ਲਈ। ਸੋ ਨਵੀਆਂ ਜੌਬਸ ਕ੍ਰੀਏਟ ਹੋ ਰਹੀਆਂ, ਪਰ ਜੋ ਟੈਕਨੋਲੋਜੀ ਦੇ ਵਿੱਚ ਹੋਰ ਜੌਬਸ ਆ ਉਹ ਬਹੁਤ ਜ਼ਿਆਦਾ ਘੱਟ ਹੋ ਰਹੀਆਂ। ਇਸੇ ਤਰ੍ਹਾਂ ਇੱਕ ਪ੍ਰੋਫੈਸਰ ਵਾਂਗ ਆ, ਉਹ ਕੋਲੰਬੀਆ ਬਿਜ਼ਨਸ ਸਕੂਲ ਦੇ, ਉਹਨਾਂ ਨੇ ਕਿਹਾ ਆ ਵੀ ਜੋ ਸਟੂਡੈਂਟਸ ਆ ਉਹਨਾਂ ਨੂੰ ਹੁਣ ਇਹ ਨਵੀਂ ਕ੍ਰੌਪ ਆਫ ਜਨਰੇਸ਼ਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਸ ਦੇ ਉੱਤੇ ਕੰਮ ਕਰਨਾ ਪਊਗਾ ਤਾਂ ਕਿ ਉਹ ਫਿਊਚਰ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਲੈ ਸਕਣ। ਆਰਟੀਫਿਸ਼ੀਅਲ ਇੰਟੈਲੀਜੈਂਸ ਸਪੈਸ਼ਲਿਸਟ, ਇਹ ਜੌਬਸ ਬਹੁਤ ਡਿਮਾਂਡ ਦੇ ਵਿੱਚ ਹੋਣਗੀਆਂ, ਪਰ ਜੋ ਪਿੱਛੇ ਜਿਹੜੀਆਂ ਜੌਬਸ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੋਵੇਗਾ। ਜੀ ਜੀ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਮਾਪਤੀ ਵਾਲਾ ਜੀ, ਤੇ ਜਾਣ ਤੋਂ ਪਹਿਲਾਂ ਅਗਲੇ ਪ੍ਰੋਗਰਾਮਾਂ ਦਾ ਜਿਹੜਾ ਵੇਰਵਾ ਜੀ ਉਹ ਤੁਹਾਡੇ ਨਾਲ ਸਾਂਝਾ ਕਰਦੇ ਚਲੇ ਗਏ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਦੇ ਵਿੱਚ ਤੁਸੀਂ ਸ਼ਬਦ ਸਰਵਣ ਕਰੋਗੇ। ਪੰਜਾਬੀ ਰੇਡੀਓ USA ਦੇ ਸਟੂਡੀਓ ਦਾ ਨੰਬਰ ਹੈ 408-272-5200। ਇਸ ਤੋਂ ਅਗਲਾ 11 ਵਜੇ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਕੁਝ ਗੀਤਾਂ, ਨਵੇਂ ਗੀਤਾਂ ਦੇ ਨਾਲ ਨਾਲ ਕੁਝ ਭਖ ਦੇ ਮਸਲਿਆਂ ਦੇ ਬਾਰੇ ਤੰਜ਼ ਟਕੋਰਾਂ ਵੀ ਸੁਣ ਸਕੋਗੇ। ਤੇ ਉਸ ਤੋਂ ਉਪਰੰਤ 1 ਵਜੇ ਕੁਝ ਗੱਲਾਂ ਤੇ ਕੁਝ ਗੀਤ, ਤੇ 2:30 ਵਜੇ ਜਿਹੜਾ ਉਹ ਜਿਹੜੇ ਸੌਂਗਸ ਨੇ ਉਹ ਆਉਣਗੇ। 3 ਵਜੇ ਪ੍ਰੋਗਰਾਮ ਸਾਂਝੀ ਸਾਥ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਵਾਰੀ ਹੈ ਅਪਡੇਟ ਫਾਰਮਿੰਗ ਦੇ ਵਿੱਚ ਕੁਝ ਫਾਰਮਿੰਗ ਰਿਲੇਟਡ ਇਸ਼ੂਜ਼ ਤੇ ਕਰਾਂਗੇ ਗੱਲਬਾਤ। ਇਸ ਤੋਂ ਬਾਅਦ 4 ਵਜੇ ਸਿਹਤ ਸੰਭਾਲ ਪ੍ਰੋਗਰਾਮ ਲਾਈਵ ਕਾਲ ਕਰ ਸਕਦੇ ਹੋ, ਉਹਦੇ ਵਿੱਚ ਵੀ ਤੁਸੀਂ 408-272-5200 ਸਟੂਡੀਓ ਦਾ ਨੰਬਰ ਹੈ। 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। 6 ਵਜੇ ਰਹਿਰਾ ਸਾਹਿਬ ਤੇ ਸ਼ਾਮ ਦੇ ਜਿਹੜੇ ਦੀਵਾਨ ਆ ਤੁਸੀਂ ਉਹ ਸਰਵਣ ਕਰ ਸਕੋਗੇ। 8:15 ਤੇ ਸਿੱਖ ਹਿਸਟਰੀ, ਤੇ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਜਿਹੜਾ ਉਹ ਦੀਪਕ ਸ਼ਰਮਾ ਜੀ ਚਨਾਰਥਲ ਜੀ ਨਾਲ ਹੋਊਗਾ, ਜਿਹਦੇ ਵਿੱਚ ਆਪਾਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਲੈਣਾ ਤੁਹਾਡੇ ਸਭ ਤੋਂ ਇਜਾਜ਼ਤ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।